दरबार साहब ते हमला जिहड़ा ये कोई आम जी घटना नहीं। एक तो ना भी सिखां ते हमेशा ही जुल्म हुंदा रहा, हमेशा ही जुल्म होना होर गल है, पर दरबार साहब ते हमला ये 18वीं सदी तो बाद नहीं होया। 18वीं सदी च जरूर 1740 तो लैके 64 तक 24 सालां च 5 वार ਵੱਡੇ ਜਾਂ ਛੋਟੇ ਹਮਲੇ ਹੋਏ, ਜਿਹਦੇ ਚੋਂ 2 ਘੱਲੂਘਾਰੇ ਵੀ ਵਾਪਰੇ। ਪਰ 64 ਤੋਂ ਬਾਅਦ 65 ਤੋਂ ਬਾਅਦ 1984 1765 ਤੋਂ ਲੈ ਕੇ 1984 ਤੱਕ ਦੇਖ ਲਓ ਕਿੰਨੇ ਸਾਲ ਬਣ ਜਾਂਦੇ ਆ। ਸਿੱਖ ਗੁਲਾਮ ਵੀ ਰਹੇ ਪਰ ਕਿਤੇ ਵੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਇਆ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀ ਦਰਬਾਰ ਸਾਹਿਬ ਤੇ ਹਮਲਾ। ਜਿਹੜੇ 18ਵੀਂ ਸਦੀ ਵਾਲੇ ਹਮਲੇ ਸੀ ਉਹਦੀ ਵਿਸ਼ੇਸ਼ਤਾ ਇਹ ਸੀ ਕਿ ਉਹਨਾਂ ਹਮਲਿਆਂ ਤੋਂ ਬਾਅਦ ਸਿੱਖਾਂ ਦੇ ਕਿਸੇ ਵੀ ਵਰਗ ਅੰਦਰ, ਵਰਗ ਤਾਂ ਛੱਡੋ, ਕਿਸੇ ਇੱਕ ਵੀ ਸਿੱਖ ਦੇ ਮਨ ਅੰਦਰ ਇਹੀ ਜੀ ਕੋਈ ਦੁਬਿਧਾ ਜਾਂ ਭੰਬਲ ਭੂਸਾ ਪੈਦਾ ਨਹੀਂ ਸੀ ਹੁੰਦਾ ਹਮਲਾ ਕਿਉਂ ਹੋਇਆ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ, ਜਿਹਨੇ ਹਮਲਾ ਕੀਤਾ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ। ਪਰ ਕਲੀਅਰ ਹੁੰਦਾ ਸੀ ਕਿ ਉਹ ਸਾਡਾ ਦੁਸ਼ਮਣ ਹੈ ਤੇ ਅਸੀਂ ਉਹਦੇ ਖਿਲਾਫ ਲੜਨਾ ਹੈ। ਕਿਸੇ ਇੱਕ ਵੀ ਸਿੱਖ ਦੇ ਮਨ 'ਚ ਇਹ ਗੱਲ ਨਹੀਂ ਸੀ ਹੁੰਦੀ ਕਿ ਇਹ ਹਮਲਾ ਸਾਡੀ ਕਿਸੇ ਗਲਤੀ ਕਰਕੇ ਹੋਇਆ। ਹਾਲਾਂਕਿ ਜਦੋਂ ਆਪਾਂ ਪੜ੍ਹਦੇ ਹਾਂ ਬਾਬਾ ਗੁਰਬਖਸ਼ ਸਿੰਘ ਜਿਹੜੇ ਆਪਣੇ ਕੋਲ ਸਾਥੀਆਂ ਸਮੇਤ ਦਰਬਾਰ ਸਾਹਿਬ 'ਚ ਬੈਠੇ ਸੀ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਮਤਲਬ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਕਿ ਬਾਹਰ ਨਿਕਲਿਆ, ਉਹ ਨਹੀਂ ਅਸੀਂ ਹਮਲਾ ਕਰਾਂਗੇ, ਉਹਨਾਂ ਨੇ ਕਿਹਾ ਵੀ ਨਹੀਂ ਬਾਹਰ ਨਹੀਂ ਨਿਕਲਣਾ, ਅਸੀਂ ਜੰਗ ਕਰਾਂਗੇ ਤੇ ਜੰਗ ਕੀਤੀ। ਪਰ ਕਿਤੇ ਇੱਕ ਵੀ ਸਿੱਖ ਨੇ ਕਿਤੇ ਗੱਲ ਕਹੀ ਅੱਜ ਤੱਕ ਕਿ ਬਾਬਾ ਗੁਰਬਖਸ਼ ਸਿੰਘ ਦੀ ਗਲਤੀ ਸੀ, ਉਹਦੇ ਕਰਕੇ ਦਰਬਾਰ ਸਾਹਿਬ ਢੱਠ ਗਿਆ, ਕਿਤੇ ਵੀ ਨਹੀਂ। ਇਹ ਗੱਲ ਬਹੁਤ ਵੱਡੀ ਹੈ। ਉਦੋਂ ਸਿੱਖ ਕੀ ਸੀ, 20ਵੀਂ ਸਦੀ 'ਚ ਆ ਕੇ ਸਿੱਖ ਕੀ ਬਣ ਗਿਆ ਸੀ, ਜਿਹਦੇ 'ਚ ਜਾ ਕੇ ਇਹ ਹਮਲਾ ਹੋਇਆ ਜੂਨ 1984 ਵਾਲਾ। ਸੋ ਜੂਨ 1984 'ਚ ਠੀਕ ਹੈ ਕਿ ਕੌਮ ਨੂੰ ਇੱਕ ਵਾਰ ਝੰਜੋੜਾ ਤਾਂ ਬਹੁਤ ਲੱਗਿਆ, ਉਹਦੇ 'ਚ ਫਿਰ ਬਹੁਤ ਹਿੱਸੇ ਜਿਹੜੇ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਬਹੁਤ ਕਮਜ਼ੋਰ ਪੈ ਗਿਆ ਸੀ, ਉਹ ਮੁੜ ਕੇ ਫੇਰ ਉਹਨਾਂ ਦੇ ਅੰਦਰ ਉਹ ਜਜ਼ਬੇ ਨੇ ਅੰਗੜਾਈ ਲਈ ਤੇ ਸਾਡੇ ਵਰਗੇ ਬੰਦੇ ਜਿਹੜੇ ਮਤਲਬ ਹੋਰ ਵਿਚਾਰਧਾਰਾ ਦੇ ਅਸਰ ਹੇਠ ਜਾ ਚੁੱਕੇ ਸੀ ਸਿੱਖੀ ਵੱਲੋਂ ਬੇਮੁਖ ਹੋ ਕੇ, ਉਹ ਫਿਰ ਇੱਧਰ ਨੂੰ ਮੁੜੇ। ਇਹ ਵੀ ਗੱਲ ਵਾਪਰੀ ਬਹੁਤ ਵੱਡੀ, ਛੋਟੇ ਪੱਧਰ 'ਤੇ ਨਹੀਂ ਵੱਡੇ ਪੱਧਰ 'ਤੇ ਵਾਪਰੀ ਇਹ ਗੱਲ। ਤੇ ਆਮ ਹਾਲਤਾਂ 'ਚ ਬੰਦਿਆਂ ਨੂੰ ਉਹ ਸਿੱਖੀ ਭੁੱਲੀ ਪਈ ਸੀ, ਉਹ ਫਿਰ ਮਤਲਬ ਜਾਗਿਆ ਮਨ ਦੇ ਵਿੱਚ। ਤੇ ਫਿਰ ਆਪਾਂ ਦੇਖਿਆ ਕਿੰਨਾ ਕੁਛ ਹੋਇਆ ਪੰਜਾਬ ਦੀ ਧਰਤੀ 'ਤੇ, ਜਿਹੜੀ ਗੱਲ ਦੀ ਕਿਤੇ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ ਵੀ 20ਵੀਂ ਸਦੀ 'ਚ ਵੀ 18ਵੀਂ ਸਦੀ ਵਾਲੇ ਸੂਰਮਗਤੀ ਤੇ ਸ਼ਹਾਦਤ ਦੇ ਕਿੱਸੇ ਮੁੜ ਕੇ ਦੁਹਰਾਏ ਜਾ ਸਕਣਗੇ। ਨਾਲੇ 18ਵੀਂ ਸਦੀ ਨੂੰ ਫਰਕ ਕਿੰਨਾ ਪੈ ਗਿਆ ਬੰਦੇ ਦਾ ਵੀ ਤੇ ਹਾਲਾਤ ਵੀ, ਨਾ ਕੋਈ ਜੰਗਲ ਹੈ, ਨਾ ਕੋਈ ਬੇਲਾ ਹੈ ਤੇ ਨਾ ਕੋਈ ਪਹਾੜ ਹੈ, ਕਿਤੇ ਰੜਾ ਮੈਦਾਨ ਹੈ। ਰੜੇ ਮੈਦਾਨ 'ਚ ਐਡੀ ਵੱਡੀ ਦੁਨੀਆ ਦੀ ਜਿਹੜੀ ਆਰਮੀ ਹੈ ਜਾਂ ਤਾਕਤ ਹੈ, ਜਿਹੜੀ ਹਕੂਮਤ ਹੈ, ਮਸ਼ੀਨਰੀ ਹੈ, ਉਹਨੂੰ ਇੰਨੇ ਸਾਲ ਐਡੀ ਟੱਕਰ ਦੇਣੀ ਇਹ ਕੋਈ ਛੋਟੀ ਗੱਲ ਨਹੀਂ ਸੀ। ਸੋ ਪੋਜ਼ੀਟਿਵ ਪੱਖ ਇੱਕ ਜਿਹੜਾ ਇਹ ਕਦੇ ਵੀ ਸਾਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਪਰ ਨਾਲ ਇੱਕ ਦੂਜਾ ਪੱਖ ਵੀ ਹੈ ਕਿ ਇਸ ਦੇ ਨਾਲੋਂ ਨਾਲ ਇੱਕ ਕਾਫੀ ਵੱਡਾ ਵਰਗ ਇਹੋ ਜਿਹਾ ਕੌਮ ਦੇ ਵਿੱਚ ਹੈ, ਉਦੋਂ ਵੀ ਸੀ ਅੱਜ ਵੀ ਹੈ, ਜਿਹੜਾ ਅਜੇ ਤੱਕ ਕਹਿ ਰਿਹਾ ਕਿ ਇਹਦੇ ਲਈ ਸੰਤ ਜਰਨੈਲ ਸਿੰਘ ਜ਼ਿੰਮੇਵਾਰ ਸੀ।